ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੀ ਗੱਲਬਾਤ ਜਿਹੜੀ ਕਰਵਾਉਂਦੇ ਹਾਂ ਬਲਤੇਜ ਪੰਨੂ ਹੋਣਾ ਦੇ ਨਾਲ। ਸਾਡੇ ਨਾਲ ਪਟਿਆਲਾ ਸਟੂਡੀਓਸ ਤੋਂ ਇਸ ਟਾਈਮ ਜੁੜ ਬੈਠੇ ਨੇ ਬਲਤੇਜ ਪੰਨੂ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਅੱਜ ਦੇ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ ਇਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਣਕਾਰੀ ਪ੍ਰਾਪਤ ਕਰਨ ਦੇ ਲਈ। ਨੰਬਰ 408-722-7698 408-722-7698 ਦੇ ਉੱਤੇ। ਅਤੇ ਆਓ ਆਪਾਂ ਜਿਹੜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਲਤੇਜ ਪੰਨੂ ਜੀ, ਆਪਾਂ ਗੱਲ ਕਰਦੇ ਹਾਂ ਬਲਵੰਤ ਰਾਮੂਵਾਲੀਆ ਹੋਣਾ ਦੀ। ਉਹਨਾਂ ਦੇ ਭਰਾ ਜਿਹੜੇ ਆ ਉਹਨਾਂ ਨੇ ਜਿਹੜਾ ਜੀ ਬਲਵੰਤ ਰਾਮੂਵਾਲੀਆ ਦੇ ਉੱਤੇ ਜਿਹੜੇ ਇੱਕ ਹੁਣ ਹੋਰ ਦੋਸ਼ ਲਾਏ ਆ ਵੀ ਇਹਨਾਂ ਨੇ ਇੱਕ ਫਲੈਟ ਜਿਹੜਾ ਆ ਉਹ ਵੀ ਉਹਨਾਂ ਦਾ ਦੱਬਿਆ ਹੋਇਆ ਆ। ਜੀ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਇਕਬਾਲ ਸਿੰਘ ਨੇ ਜੀ, ਉਹਨਾਂ ਨੇ ਇਹ ਦੋਸ਼ ਆਪਣੇ ਵੱਡੇ ਭਰਾ ਦੇ ਉੱਤੇ ਜਿਹੜੇ ਉਹ ਲਾਏ ਨੇ ਜੀ। ਜੀ ਮਾਫ ਕਰਨਾ। ਇਕਬਾਲ ਹੋਰਾਂ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਜਾਰੀ ਕਰਕੇ ਉਹਦੇ ਵਿੱਚ ਇਹ ਦੱਸਿਆ ਕਿ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਇਕਬਾਲ ਸਿੰਘ ਹੋਰਾਂ ਦੀ ਜਿਹੜੀ ਸੱਸ ਸੀ ਉਹਨਾਂ ਦਾ ਫਲੈਟ ਜਿਹੜਾ ਜੀ ਜਬਰੀ ਦੱਬ ਲਿਆ ਜੀ। ਉਹਨਾਂ ਨੇ ਕਿਹਾ ਕਿ ਇੱਕ ਜਾਲੀ ਜਿਹੜੀ ਵਸੀਅਤ ਸੀ ਉਹ ਤਿਆਰ ਕੀਤੀ ਗਈ, ਜਦੋਂ ਕਿ ਜਿਹੜੀ ਇਕਬਾਲ ਸਿੰਘ ਹੋਰਾਂ ਦੀ ਸੱਸ ਹੈ ਉਹਦੀ ਡੈਥ ਤੋਂ ਪਹਿਲਾਂ ਉਹ ਜਿਹੜੀ ਵਸੀਅਤ ਸੀ ਇਕਬਾਲ ਸਿੰਘ ਹੋਰਾਂ ਦੀ ਵਾਈਫ ਸੁਖ ਸਾਗਰ ਕੌਰ ਜਿਹੜੀ ਹੈ ਜੀ ਉਹਦੇ ਨਾਂ ਦੇ ਉੱਤੇ ਕਰ ਗਈ ਸੀ। ਉਹਨਾਂ ਨੇ ਕਿਹਾ ਕਿ ਜਦੋਂ 2 ਸਾਲ ਪਹਿਲਾਂ ਇਕਬਾਲ ਰਾਮੂਵਾਲੀਆ ਹੋਰਾਂ ਨੇ ਬਲਵੰਤ ਸਿੰਘ ਰਾਮੂਵਾਲੀਆ ਉੱਤੇ ਪਰਿਵਾਰ ਦੀ ਗੱਦੀ ਜਾਇਦਾਦ ਹੜੱਪਣ ਦੇ ਦੋਸ਼ ਲਾਏ ਸੀ, ਉਹਨਾਂ ਨੇ ਕਿਹਾ ਕਿ ਦਿੱਲੀ ਵਾਲਾ ਜਿਹੜਾ ਫਲੈਟ ਸੀਗਾ ਉਹਨੂੰ ਵੇਚਣ ਜਾਂ ਉਹਨੂੰ ਸਾਫ਼ ਸਫਾਈ ਕਰਨ ਦੀ ਜੋ ਗੱਲ ਕੀਤੀ ਤਾਂ ਸਾਡੇ ਸਾਹਮਣੇ ਇਹ ਗੱਲ ਆਈ ਜੀ ਕਿ ਇਹਦੇ ਉੱਤੇ ਤਾਂ ਇਹਦਾ ਨਾਮ ਜਿਹੜੀ ਰਜਿਸਟਰੀ ਆ ਉਹ ਤਾਂ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਕਰਵਾ ਲਈ ਹੈ ਜੀ। ਉਹਨਾਂ ਨੇ ਕਿਹਾ 1989 ਦੇ ਵਿੱਚ ਮੁਖਤਿਆਰ ਕੌਰ ਜਿਹੜੀ ਉਹਨਾਂ ਦੀ ਸੱਸ ਸੀਗੀ, ਉਹਨਾਂ ਨੇ ਦਿੱਲੀ ਡਿਵੈਲਪਮੈਂਟ ਅਥਾਰਟੀ ਤੋਂ ਅੰਗਹੀਨ ਕੋਟੇ ਦੇ ਵਿੱਚ ਇੱਕ ਫਲੈਟ ਜਿਹੜਾ ਉਹ ਮਿਲਿਆ ਸੀਗਾ ਉਹਨਾਂ ਨੂੰ, ਔਰ ਇਹਦੇ ਪੈਸੇ ਬਕਾਇਦਾ ਤੌਰ ਦੇ ਉੱਤੇ ਤਾਰੇ ਗਏ ਸੀਗੇ ਮੁਖਤਿਆਰ ਕੌਰ ਦੇ ਕੋਲੋਂ ਜੀ ਵੱਲੋਂ ਜੀ। ਜਿਹੜੇ ਇਕਬਾਲ ਸਿੰਘ ਹੋਰੀ ਨੇ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੀ ਜਾਲੀ ਦਸਤਖਤ ਜਿਹੜੇ ਕੀਤੇ ਗਏ ਨੇ ਮੁਖਤਿਆਰ ਕੌਰ ਦੇ ਪਾਵਰ ਆਫ ਅਟਾਰਨੀ ਦੇ ਉੱਤੇ ਉਹ ਹਿੰਦੀ 'ਚ ਨੇ, ਜਦੋਂ ਕਿ ਸਬੂਤ ਇਹਦੇ ਪੇਸ਼ ਕੀਤੇ ਇਕਬਾਲ ਸਿੰਘ ਰਾਮੂਵਾਲੀਆ ਹੋਰਾਂ ਨੇ ਕਿ ਮੁਖਤਿਆਰ ਕੌਰ ਸਿਵਾਏ ਪੰਜਾਬੀ ਤੋਂ ਹੋਰ ਕੁਝ ਜਾਣਦੀ ਹੀ ਨਹੀਂ ਸੀਗੀ ਜੀ। ਜੀ ਤੋ ਇਸ ਕਰਕੇ ਉਹਨਾਂ ਨੇ ਦੋਸ਼ ਲਾਏ ਨੇ। ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਇਹਦੇ ਵਾਸਤੇ ਜਿਹੜੇ ਇਹ ਕਿਹਾ ਜੀ ਕਿ ਇਹ ਝੂਠੇ ਦੋਸ਼ ਨੇ ਤੇ ਮੈਂ ਮਾਨਹਾਨੀ ਦਾ ਮੁਕੱਦਮਾ ਜਿਹੜਾ ਜੀ ਉਹ ਕਰੂੰਗਾ ਇਕਬਾਲ ਸਿੰਘ ਦੇ। ਜੀ ਜੀ ਜੀ। ਅਤੇ ਇਹਨਾਂ ਦੇ ਉੱਤੇ ਪਹਿਲੋਂ ਵੀ ਜਿਹੜੇ ਦੋਸ਼ ਆ ਬਹੁਤ ਲੱਗਦੇ ਰਹੇ ਆ, ਤੇ ਉਸ ਕੇਸ 'ਚ ਕੀ ਕੀਤਾ ਇਹਨਾਂ ਨੇ ਮਾਨਹਾਨੀ ਦਾ ਮੁਕੱਦਮਾ? ਨਹੀਂ ਜੀ, ਕੋਈ ਮੁਕੱਦਮਾ ਨਹੀਂ ਕੀਤਾ। ਈਵਨ ਜਿਹੜੀ ਉਹਨਾਂ ਦੀ ਧੀ ਹੈ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦੀ, ਉਹਨੂੰ ਵੀ ED ਦੇ ਸੰਮਨ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਆਏ ਹੋਏ ਨੇ। ਜਿਹੜੀ ਇੱਕ ਵਾਹੀ ਵਾਲੀ ਜ਼ਮੀਨ ਹੈ ਪਹਿਲਾਂ ਉਹ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦਾ ਜਿਹੜਾ ਸੁਰੱਖਿਆ ਗਾਰਡ ਹੈ ਉਹਦੇ ਨਾਂ ਤੇ ਚੜ੍ਹਦੀ ਹੈ, ਮੁੜ ਕੇ ਉਹਨਾਂ ਦੀ ਜਿਹੜੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਆ ਉਹਦੇ ਨਾਂ ਤੇ ਚਲੇ ਜਾਂਦੀ ਹੈ ਉਹ ਜ਼ਮੀਨ। ਉਹਦੇ ਨਾਂ ਤੇ ਕਿਉਂ ਚੜੀ, ਇਹਦੇ ਨਾਂ ਤੇ ਕਿਉਂ ਆਈ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਪਰ ਇਹ ਜਿਹੜਾ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਆ ਜੀ, ਉਹਨਾਂ ਨੇ ਇਹਦੇ ਸੰਮਨ ਕੀਤੇ ਹੋਏ ਨੇ ਜੀ। ਤੇ ਲਓ ਜੀ, ਦੇਖਾਂਗੇ ਫਿਰ ਵੀ ਕੀ ਬਣਦਾ ਆਉਣ ਵਾਲੇ ਸਮੇਂ 'ਚ। ਕੋਈ ਬਹੁਤੀ ਉਮੀਦ ਤਾਂ ਇਹਨਾਂ ਤੋਂ ਆਪਾਂ ਰੱਖ ਨਹੀਂ ਸਕਦੇ ਵੈਸੇ। ਤੇ ਅਗਲੀ ਆਪਾਂ ਜਿਹੜੀ ਕਰਦੇ ਹਾਂ ਜੀ ਗੱਲਬਾਤ ਕੁਵੈਤ ਦੀ, ਜਿਹੜੀ ਆਪਾਂ ਕੱਲ੍ਹ ਥੋੜ੍ਹੀ ਜਿਹੀ ਗੱਲ ਕੀਤੀ ਸੀ। ਇਸ ਟਾਈਮ ਤਾਜ਼ਾ ਜਿਹੜੇ ਹਾਲਾਤ ਉੱਥੇ ਦੇ ਕੀ ਹੈਗੇ ਆ ਜੀ? ਇਹ ਮਾਮਲਾ ਉਹਦੇ ਨਾਲ ਥੋੜਾ ਡਿਫਰੈਂਟ ਹੈ ਜੀ। ਐਕਚੁਅਲੀ ਮਿਸਰ ਦੇ ਵਿੱਚ 2 ਨੌਜਵਾਨ ਜਿਹੜੇ ਨੇ ਜੀ, ਉਹਨਾਂ ਨੂੰ ਜਾਨੋਂ ਮਾਰਨ ਦੇ ਜੁਰਮ ਦੇ ਵਿੱਚ 24 ਪੰਜਾਬੀਆਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਜੀ ਜੀ ਜੀ। ਇਹ ਪਤਾ ਲੱਗਾ ਹੈ ਕਿ ਕੈਂਪ ਦੇ ਵੱਲ ਵਾਪਸ ਪਰਤ ਰਹੇ ਜਿਹੜੇ ਭਾਰਤੀ ਸੀ ਉਹਨਾਂ ਦਾ ਬੱਸ ਦੇ ਵਿੱਚ ਇੱਕ ਸੀਟ ਦੇ ਉੱਤੇ ਬੈਠਣ ਨੂੰ ਲੈ ਕੇ ਕਿਸੇ ਮਿਸਰ ਦੇ ਨੌਜਵਾਨ ਦੇ ਨਾਲ ਝਗੜਾ ਜਿਹੜਾ ਉਹ ਹੋ ਗਿਆ। ਔਰ ਉਦੋਂ ਬਾਅਦ 24 ਦੇ ਕਰੀਬ ਪੰਜਾਬੀ ਨੌਜਵਾਨ ਨੇ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਨੇ। ਉਹਨਾਂ ਦੇ ਮਾਪੇ ਇੱਥੇ ਡਾਢੇ ਫਿਕਰਮੰਦ ਨੇ। ਇਹਨਾਂ ਨੇ ਇੱਕ ਵੀਡੀਓ ਦੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਇੱਥੋਂ ਜਿਹੜਾ ਜੀ ਉਹ ਰਿਹਾ ਕਰਵਾਇਆ ਜਾਵੇ ਜੀ। ਇਹ ਪਤਾ ਲੱਗਾ ਜੀ ਕਿ ਜਿਹੜੇ 2 ਨੌਜਵਾਨਾਂ ਨੂੰ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਕੋਈ ਕਤਲ ਜਿਹੜਾ ਨਹੀਂ ਹੋਇਆ। ਫਿਰ ਵੀ ਜਿਹੜਾ ਜੀ ਇਹਨਾਂ ਨੂੰ ਨੌਜਵਾਨ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ। ਔਰ ਇਹ ਵੀ ਪਤਾ ਲੱਗਾ ਜੀ ਕਿ ਕਿਸੇ ਇੱਕ ਮਿਸਰ ਦੇ ਨੌਜਵਾਨ ਦੀ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਮੌਤ ਜਿਹੜੀ ਹੋਈ ਸੀ, ਕਿਉਂਕਿ ਉਹ ਬਹੁਤ
ਤਣਾਅ ਦੇ ਵਿੱਚ ਰਹਿੰਦਾ ਸੀ, ਉਹਨੂੰ ਛੁੱਟੀ ਜਿਹੜੀ ਸੀ ਉਹ ਨਹੀਂ ਸੀ ਮਿਲ ਰਹੀ। ਇਹ ਜਿਹੜਾ ਮਾਮਲਾ ਜਿਹੜੀ ਉਹਦੀ ਮੌਤ ਹੋਈ ਹੈ ਉਹ ਇਹਦੇ ਵਿੱਚ ਸ਼ਾਇਦ ਫਿੱਟ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹ ਪਤਾ ਲੱਗਾ ਜੀ ਕਿ ਭਾਰਤ ਦੀ ਸਰਕਾਰ ਨੇ ਮਾਮਲਾ ਹੁਣ ਕੁਵੈਤ ਦੀ ਸਰਕਾਰ ਦੇ ਕੋਲੇ ਜਿਹੜਾ ਜੀ ਉਹ ਉਠਾਇਆ ਜੀ, ਔਰ ਇਹ ਕਿਹਾ ਕਿ ਇਸ ਮਾਮਲੇ ਦੇ ਉੱਤੇ ਕਿਸੇ ਦੇ ਨਾਲ ਧੱਕਾ ਨਾ ਹੋ। ਜੀ ਜੀ। ਤੇ ਜਿਹੜੀ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ, ਕਿਉਂਕਿ ਜਦ ਇਹ ਹੁਣ ਜਿਮਣੀ ਚੋਣਾਂ ਹੋਣੀਆਂ ਸੀਗੀਆਂ, ਜਰਨੈਲ ਸਿੰਘ ਪੱਤਰਕਾਰ ਆ ਉਹਨਾਂ ਨੂੰ ਪੰਜਾਬ ਦੇ ਕਨਵੀਨਰ ਬਣਾਇਆ ਗਿਆ ਸੀਗਾ। ਇਸ ਟਾਈਮ ਨਵੀਆਂ ਜਿਹੜੀਆਂ ਖਬਰਾਂ ਆ ਰਹੀਆਂ ਵੀ ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਆ ਉਹਨਾਂ ਨੂੰ ਕਮਾਨ ਸਾਂਭੀ ਗਈ ਆ, ਦਿੱਤੀ ਗਈ ਆ। ਇਹ ਜਿਹੜੀਆਂ ਪਹਿਲੀਆਂ ਕਮੇਟੀਆਂ ਸੀ ਜੀ ਉਹ ਸਾਰੀਆਂ ਦੇ ਸਾਰੀਆਂ ਭੰਗ ਕਰਤੀਆਂ ਗਈਆਂ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਜਿਹੜੀ ਹੋਈ ਹੈ ਜੀ, ਇਹਦੇ ਵਿੱਚ ਸਾਰੀਆਂ ਕਮੇਟੀਆਂ ਭੰਗ ਕਰਕੇ ਜੀ ਹੁਣ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਕਨਵੀਨਰ ਬਣਾ ਦਿੱਤਾ ਗਿਆ ਜੀ। ਔਰ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਪ੍ਰਚਾਰ ਕਮੇਟੀ ਹੈ ਜੀ ਉਹਦਾ ਹੈੱਡ ਬਣਾ ਦਿੱਤਾ ਗਿਆ ਜੀ। ਉਹਨਾਂ ਨੂੰ ਇਹ ਜਿਹੜੀ ਕਮਾਨ ਹੈ ਜੀ ਉਹ ਦਿੱਤੀ ਗਈ ਹੈ। ਕੰਪੇਨ ਕਮੇਟੀ ਦਾ ਹੈੱਡ ਜਿਹੜਾ ਜੀ ਉਹ ਬਣਾਇਆ ਗਿਆ ਜੀ। ਜਿਹੜੇ ਮੈਂਬਰ ਪਾਰਲੀਮੈਂਟ ਨੇ ਜੀ ਉਹਨਾਂ ਸਾਰਿਆਂ ਤੋਂ ਇੱਥੇ ਜਿਹੜੀ ਪੁੱਛਗਿੱਛ ਹੈ ਉਹ ਹੋਈ ਹੈ ਕਿ ਇੰਨੀਆਂ ਵੋਟਾਂ ਜਿਹੜੀਆਂ ਜੀ ਉਹ ਕਿਉਂ ਘਟੀਆਂ। ਇਹ ਵੀ ਪਤਾ ਲੱਗਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹਨਾਂ ਮੈਂਬਰ ਪਾਰਲੀਮੈਂਟ ਨੂੰ ਕਿਹਾ ਕਿ ਹਰ 15 ਦਿਨ ਬਾਅਦ ਉਹ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਪਾਰਟੀ ਦੇ ਕੋਲ ਜਿਹੜਾ ਜੀ ਉਹ ਦੱਸਣਗੇ ਕਿ ਪਿਛਲੇ 15 ਦਿਨਾਂ ਦੇ ਦੌਰਾਨ ਉਹ ਹਲਕੇ ਦੇ ਵਿੱਚ ਕਿੱਥੇ ਕਿੱਥੇ ਗਏ, ਕਿਹੜੇ ਕਿਹੜੇ ਕੰਮ ਕਰਵਾਏ, ਕਿਹੜੇ ਕਿਹੜੇ ਲੋਕਾਂ ਨੂੰ ਮਿਲੇ। ਮੈਂ ਦੱਸਵਾਂ ਕਿ ਜਿਹੜੀ ਪਿਛਲੇ ਦਿਨਾਂ ਤੋਂ ਐਕਚੁਅਲੀ ਸੋਸ਼ਲ ਨੈਟਵਰਕ ਸਾਈਟ ਤੇ ਬਹੁਤ ਘੁੰਮ ਰਹੀ ਹੈ ਨਾ ਜੀ ਕਿ ਇੱਕ ਗੁੰਮਸ਼ੁਦਾ ਦੀ ਤਲਾਸ਼ ਉਹ ਹੈ ਜੀ ਹਰਿੰਦਰ ਸਿੰਘ ਖਾਲਸਾ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਜਿੱਤੇ ਨੇ, ਕਿ ਉਹ ਮੁੜ ਕੇ ਲੱਭੇ ਹੀ ਨਹੀਂ। ਪ੍ਰੋਫੈਸਰ ਸਾਧੂ ਸਿੰਘ ਹੋਰੀ ਬਿਮਾਰ ਕਹੇ ਜਾਂਦੇ ਨੇ, ਉਹ ਹਸਪੀਟਲ ਦੇ ਵਿੱਚ ਦਾਖਲ ਨੇ, ਉਹ ਵੀ ਕਿਸੇ ਨੂੰ ਮਿਲ ਨਹੀਂ ਰਹੇ। ਉਹਨਾਂ ਦਾ ਜਿਹੜਾ ਮੁੰਡਾ ਜੀ ਉਹ ਕਾਫੀ ਆਪ ਹੁਦਰੀਆਂ ਕਰ ਰਿਹਾ, ਏਦਾਂ ਦੇ ਦੋਸ਼ ਜਿਹੜੇ ਲੱਗ ਰਹੇ ਜੀ ਜੀ। ਤੇ ਬਿਲਕੁਲ ਇਨਫੈਕਟ ਜਿਹੜਾ ਮੈਂ ਇਹੀ ਪੁੱਛਣਾ ਚਾਹੁੰਦੇ ਸੀਗੇ ਵੀ ਇਹ ਖਾਲਸਾ ਹੁਣਾਂ ਨੂੰ ਜਾਂ ਇਹ ਬਾਕੀ ਕਿਸੇ ਹੋਰ ਮੈਂਬਰ ਪਾਰਲੀਮੈਂਟ ਨੂੰ ਕੋਈ ਕਿਸੇ ਤਰੀਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਆ? ਨਹੀਂ ਜੀ ਨਹੀਂ, ਇਹਦੇ ਵਿੱਚ ਇਹ ਹਾਲ ਦੀ ਘੜੀ ਜਿਹੜੀ ਕਮਾਂਡ ਹੈ ਇਹ 1 ਸਾਲ ਦੇ ਵਾਸਤੇ ਦਿੱਤੀ ਗਈ ਹੈ। ਔਰ ਦੀਵਾਲੀ ਤੋਂ ਪਹਿਲਾਂ ਜਿਹੜੀ ਹੈ ਜੀ ਪੂਰਾ ਢਾਂਚਾ ਜਿਹੜਾ ਉਹ ਅਨਾਊਂਸਮੈਂਟ ਉਹਦੀ ਹੋਊਗੀ। ਇਹ ਕਿਹਾ ਗਿਆ ਜੀ ਕਿ ਅੱਧੇ ਦੇ ਕਰੀਬ ਜਿਹੜਾ ਢਾਂਚਾ ਹੈ ਉਹ ਖੜਾ ਕਰ ਲਿਆ ਗਿਆ, ਬਾਕੀ ਜਿਹੜਾ ਰਹਿੰਦਾ ਉਹਦੇ ਉੱਤੇ ਕੰਮ ਹੋ ਰਿਹਾ। ਸਮਝੇ ਤੌਰ ਦੇ ਉੱਤੇ ਸਾਰੇ ਦੇ ਸਾਰੇ ਢਾਂਚੇ ਨੂੰ ਜਿਹੜਾ ਜੀ ਅਕਤੂਬਰ ਮਹੀਨੇ ਦੇ ਵਿੱਚ ਜਿਹੜਾ ਜੀ ਸਤੰਬਰ ਦਾ ਮਹੀਨਾ ਪੂਰਾ ਇਹਦੇ ਉੱਤੇ ਕੰਮ ਹੋਊਗਾ ਤੇ ਅਕਤੂਬਰ ਦੇ ਵਿੱਚ ਜਿਹੜੀ ਇਹਦੀ ਬਕਾਇਦਾ ਅਨਾਊਂਸਮੈਂਟ ਜਿਹੜੀ ਹੈ ਜੀ ਉਹ ਕਰ ਦਿੱਤੀ ਜਾਊਗੀ। ਇਹ ਵੀ ਪਤਾ ਲੱਗਾ ਜੀ ਕਿ ਇੱਕ ਤਾਂ 31 ਅਗਸਤ ਨੂੰ ਜਲੰਧਰ ਦੇ ਵਿੱਚ ਮੀਟਿੰਗ ਹੋ ਰਹੀ ਆ, ਜਿਹੜੇ ਜ਼ਿਲ੍ਹਾ ਇੰਚਾਰਜਾਂ ਦੀ ਇਹ ਪਲੇਠੀ ਮੀਟਿੰਗ ਹੋਊਗੀ। ਔਰ ਇਹ ਪਤਾ ਲੱਗਾ ਹੈ ਕਿ ਪਾਰਟੀ ਜਿਹੜੀ ਹੈ ਉਹ ਲੋਕਾਂ ਨੂੰ ਲਾਮਬੰਦ ਕਰ ਜਾ ਰਹੀ ਹੈ ਪੰਜਾਬ ਦੇ ਮੁੱਦਿਆਂ ਦੇ ਬਾਰੇ ਦੇ ਵਿੱਚ। ਔਰ ਬਹੁਤ ਜਲਦੀ ਇੱਕ ਪੰਜਾਬ ਲੈਵਲ ਦਾ ਜਿਹੜਾ ਇਕੱਠ ਹੈ ਉਹ ਵੀ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਪੰਜਾਬ ਦੇ ਮਸਲਿਆਂ ਦੇ ਬਾਰੇ ਇਕੱਤਰ ਜਿਹੜਾ ਜੀ ਉਹ ਕੀਤਾ ਜਾ ਸਕੇ। ਸੁੱਚਾ ਸਿੰਘ ਛੋਟੇਪੁਰ ਹੋਰੀ ਤੇਜ਼ ਤਰਾਰ ਆਗੂਆਂ ਦੇ ਵਿੱਚੋਂ ਜਾਣੇ ਜਾਂਦੇ ਨੇ ਜੀ। ਪੰਜਾਬ ਦੇ ਮਾਮਲਿਆਂ ਦੇ ਉੱਤੇ ਕਾਫੀ ਉਹ ਆਪਣੀ ਪਕੜ ਰੱਖਦੇ ਨੇ, ਵਧੀਆ ਬੁਲਾਰੇ ਨੇ, ਲੋਕਾਂ ਦੇ ਵਿੱਚ ਉਹਨਾਂ ਦਾ ਆਧਾਰ ਜਿਹੜਾ ਜੀ ਉਹ ਚੰਗਾ ਜੀ। ਤੇ ਮੈਂ ਨਾਲ ਹੀ ਇਹ ਵੀ ਪੁੱਛਣਾ ਚਾਹੂੰਗਾ ਵੀ ਇਹ ਜਿਹੜੀਆਂ ਹੁਣ ਮੀਟਿੰਗਾਂ ਹੋਈਆਂ ਤੇ ਪਿਛਲੇ ਚਿਰ ਦੇ ਵਿੱਚ ਆ ਜਿਹੜੀਆਂ ਕੁਛ ਕੁ ਮਹੀਨਿਆਂ ਦੇ ਵਿੱਚ ਜਦ ਤੋਂ MP ਬਣੇ ਆ ਉਸ ਤੋਂ ਬਾਅਦ ਚ ਲੈ ਕੇ ਤੇ ਜਿਹੜੀਆਂ ਜਿਮਨੀ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰਨ ਤੱਕ ਜਿਹੜੀ ਇਹਨਾਂ ਦੀ ਕਾਰਜਕਾਰੀ ਰਹੀ ਹੈ ਸਾਰਿਆਂ ਦੀ, ਉਸ ਦੇ ਉੱਤੇ ਕੋਈ ਵਿਸ਼ੇਸ਼ ਚਰਚਾ ਹੋਈ ਹੈ? ਕੋਈ ਉਸ ਦੇ ਉੱਤੇ ਵੀ ਇਹਨਾਂ ਨੇ ਲਿਆ ਕਦਮ ਚੁੱਕਣ ਦੇ ਲਈ ਆਖਿਆ ਹੈ? ਬਿਲਕੁਲ ਹੋਈ ਹੈ ਜੀ, ਮੈਂ ਜਿਵੇਂ ਤੁਹਾਨੂੰ ਦੱਸ ਕੇ ਰਿਹਾ ਜੀ, ਬਿਲਕੁਲ ਉਹਦੇ ਵਿੱਚ ਹੋਈ ਹੈ ਜੀ ਚਰਚਾ ਕਿ 35,000 ਤੋਂ ਵੋਟ ਜਿਹੜੀ ਸੀ ਉਹ 5,000 ਤੇ ਕਿਵੇਂ ਚਲੇਗੀ ਜੀ। ਕੀ ਰੀਜ਼ਨ ਰਿਹਾ ਕਿ ਲੋਕ ਇਹਦੀ ਤੇਜ਼ੀ ਦੇ ਨਾਲ ਕਿਉਂ ਟੁੱਟ ਗਏ? ਇਸੇ ਕਰਕੇ ਹੁਣ ਪਾਰਟੀ ਨੇ ਇਹਨਾਂ ਮੈਂਬਰ ਪਾਰਲੀਮੈਂਟ ਨੂੰ ਇਹ ਕਿਹਾ ਜੀ ਕਿ ਹਰ 15 ਦਿਨ ਦੀ ਰਿਪੋਰਟ ਜਿਹੜੀ ਆ ਉਹ ਲਿਖਤ ਰੂਪ ਦੇ ਵਿੱਚ ਪਾਰਟੀ ਨੂੰ ਦੇਣਗੇ ਜੀ, ਉਹ ਕਿੱਥੇ ਕਿੱਥੇ ਗਏ, ਕਿਵੇਂ ਕਿਵੇਂ ਲੋਕਾਂ ਨੂੰ ਜਿਹੜਾ ਜੀ ਉਹ ਮਿਲੇ। ਜਿਹੜਾ ਇਹਦੇ ਵਿੱਚ ਇਹ ਆਖਿਆ ਗਿਆ ਕਿ ਇਹ ਜਿਹੜੀ ਪਾਰਟੀ ਆ ਉਹ ਲੋਕਾਂ ਦੇ ਨਾਲ ਜੁੜੀ ਹੋਈ ਪਾਰਟੀ ਹੈ। ਜੇ ਤੁਸੀਂ ਲੋਕਾਂ ਦੇ ਨਾਲੋਂ ਟੁੱਟ ਜਾਓਗੇ, ਆਪਣਾ ਨੁਕਸਾਨ ਤਾਂ ਕਰਾਓਗੇ, ਪਾਰਟੀ ਦਾ ਵੱਧ ਕਰੋਗੇ ਜੀ। ਤੇ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ। ਪ੍ਰਕਾਸ਼ ਬਾਦਲ ਹੁਣਾਂ ਨੇ, ਮੁੱਖ ਮੰਤਰੀ ਪ੍ਰਕਾਸ਼ ਬਾਦਲ, ਉਹਨਾਂ ਨੇ ਜਿਹੜੇ ਵਿਜੀਲੈਂਸ ਨੂੰ 2 ਕੋਈ ਅਹਿਮ ਮਾਮਲਿਆਂ ਦੀ ਜਾਂਚ ਜਿਹੜੇ ਜੀ ਦਿੱਤੀ ਆ। ਕਿਹੜੇ ਕਿਹੜੇ ਮਸਲੇ ਆ ਜੀ ਇਹ? ਇਸ ਵੇਲੇ ਤਕਰੀਬਨ 800 ਤੋਂ ਵੱਧ ਮੁਲਾਜ਼ਮ ਨੇ ਜੀ ਜਿਹੜੇ ਇਮੀਗ੍ਰੇਸ਼ਨ ਦੀਆਂ ਬੇਨਿਯਮੀਆਂ ਦੇ ਵਿੱਚ ਸ਼ਾਮਲ ਨੇ ਜੀ। ਤੇ 900 ਦੇ ਕਰੀਬ, ਮਾਫ ਕਰਨਾ, 900 ਦੇ ਕਰੀਬ 300 ਜਿਹੜੇ ਨੇ ਦਰਜਾ 1 ਆਫੀਸਰ ਨੇ। ਇਹਨਾਂ ਨੇ ਵੱਖ-ਵੱਖ ਮੁਲਕਾਂ ਦੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਜਿਹੜੀ ਆ ਉਹ ਹਾਸਲ ਕੀਤੀ ਹੋਈ ਆ।
PR ਹਾਸਲ ਕੀਤੀ ਹੋਈ ਆ, ਜਦੋਂ ਕਿ ਉਹ ਇੱਥੇ ਨੌਕਰੀ ਦੇ ਉੱਤੇ ਜਿਹੜੇ ਜੀ ਉਹ ਹੈਗੇ ਨੇ। ਇਹਦੇ 'ਚ ਕਈ IAS ਨੇ, IPS ਨੇ, PCS ਨੇ, PPS ਨੇ, ਟੀਚਰਸ ਨੇ ਬਹੁਤ ਸਾਰੇ ਇਹਦੇ ਵਿੱਚ। ਤੋ ਇਹ ਜਿਹੜੀ ਜਾਂਚ ਆ ਰਹੀ ਹੁਣ ਵਿਜੀਲੈਂਸ ਬਿਊਰੋ ਨੂੰ ਦਿੱਤੀ ਗਈ ਹੈ, ਜਿਹੜੀ ਕਿ 2 ਮਹੀਨਿਆਂ ਦੇ ਵਿੱਚ ਸਾਰੀ ਛਾਣਬੀਣ ਕਰੂਗੀ ਕਿ ਕਿਹੜਾ ਬੰਦੇ ਨੇ ਕਿੱਥੋਂ ਦੀ ਇਮੀਗ੍ਰੇਸ਼ਨ ਲਈ ਹੋਈ ਹੈ ਤੇ ਉਹਨੇ ਜਿਹੜਾ ਜੀ ਗਲਤ ਇਹਦੇ ਵਿੱਚ ਕੀ ਕੀਤਾ। ਕਿਉਂਕਿ ਇੱਕ ਤਾਂ ਇਹ ਅਹੁਦੇ ਦੇ ਉੱਤੇ ਇੱਥੇ ਕਾਬਜ਼ ਨੇ, ਅੱਗੋਂ ਉਹਦੇ ਖਾਲੀ ਨਹੀਂ ਗਏ, ਇਸ ਕਰਕੇ ਉਹ ਭਰੇ ਨਹੀਂ ਜਾ ਸਕਦੇ, ਜਦੋਂ ਕਿ ਦੂਜੇ ਮੁਲਕਾਂ ਦੇ ਵਿੱਚ ਬਹਿ ਕੇ ਇਹ ਦੋਨੋਂ ਪਾਸੇ ਜਿਹੜੇ ਲਾਹੇ ਨੇ ਉਹ ਲਈ ਜਾ ਰਹੇ ਨੇ। ਦੂਜੀ ਜਿਹੜੀ ਜਾਂਚ ਹੈ ਜੀ ਉਹ ਹੈ ਸ਼ੇਰਵੁੱਡ ਆਫੀਸਰਸ ਸੁਸਾਇਟੀ ਦੇ ਵਿੱਚ ਬੇਨਿਯਮੀਆਂ ਜਿਹੜੀਆਂ ਹੋਈਆਂ ਨੇ। ਆਪਾਂ ਪਿਛਲੇ ਦਿਨ ਇਹ ਮਾਮਲਾ ਸਾਂਝਾ ਕੀਤਾ ਸੀਗਾ ਕਿ ਜਿਹੜੇ ਸ਼ੇਰਵੁੱਡ ਆਫੀਸਰ ਸੁਸਾਇਟੀ ਅੰਮ੍ਰਿਤਸਰ ਦੇ ਵਿਰੁੱਧ ਕਰਜ਼ਾ ਵਸੂਲੀ ਟ੍ਰਿਬਿਊਨਲ ਦੇ ਵੱਲੋਂ ਕੀਤੀਆਂ ਜਿਹੜੀਆਂ ਸਖਤ ਟਿੱਪਣੀਆਂ ਸਣੇ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਅਫਸਰਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਜਿਹੜੇ ਨੇ ਦਿੱਤੇ ਗਏ ਨੇ। ਇਹ ਵੀ ਮਾਮਲਾ ਜਿਹੜਾ ਜੀ ਪੰਜਾਬ ਵਿਜੀਲੈਂਸ ਨੂੰ ਸੌਂਪਿਆ ਗਿਆ ਹੈ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਦੀ, ਉਹਨਾਂ ਨੇ ਜਿਹੜੇ ਇਹ ਕਹਿ ਰਹੇ ਆ ਵੀ ਯੂਥ ਅਕਾਲੀ ਦਲ ਆ ਉਹਦੀ ਪ੍ਰਧਾਨਗੀ ਉਹ ਛੱਡਣਾ ਚਾਹੁੰਦੇ ਆ, ਇਹ ਵਿਖਾਵਾ ਕਰ ਰਹੇ ਆ ਜਾਂ ਵਾਕਿਆ ਛੱਡਣਾ ਚਾਹੁੰਦੇ ਆ, ਜਾਂ ਤੇ ਨਾਲ ਉਹਨਾਂ ਨੇ ਇਸ ਦੇ ਇਲਾਵਾ ਕੀ ਆਖਿਆ? ਛੱਡ ਦਿੱਤੀ ਜੀ ਆਲਮੋਸਟ ਜੀ। ਇਹ ਤਾਂ ਜਲੰਧਰ ਦੇ ਵਿੱਚ ਇੱਕ ਰਾਈਫਲਜ਼ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਤੋਂ ਬਾਅਦ ਪੱਤਰਕਾਰਾਂ ਨੇ ਕੋਈ ਸਵਾਲ ਨਹੀਂ ਕੀਤਾ ਯੂਥ ਅਕਾਲੀ ਦਲ ਦੇ ਬਾਰੇ। ਉਹ ਆਪ ਹੀ ਜਿਹੜਾ ਸੀ ਨਾ ਫਿਸ ਪਏ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਉਹ ਖੁੱਡੇ ਲਾਈਨ ਲਾਏ ਹੋਏ ਨੇ, ਨਾ ਉਹ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦੀ ਕੋਈ ਸਰਗਰਮੀ ਜਿਹੜੀ ਹੈ ਜੀ ਉਹ ਨਜ਼ਰ ਆਉਂਦੀ ਹੈ, ਨਾ ਉਹ ਬਿਆਨਾਂ ਦੇ ਰੂਪ ਦੇ ਵਿੱਚ ਬਹੁਤੇ ਜਿਹੜੇ ਆਉਂਦੇ ਨੇ। ਹਰ ਜਗ੍ਹਾ ਤੋਂ ਉਹਨਾਂ ਨੂੰ ਤਕਰੀਬਨ ਪਾਸੇ ਹੀ ਕਰ ਦਿੱਤਾ ਗਿਆ। ਸ਼ਾਇਦ ਕਿਤੇ ਨਾ ਕਿਤੇ BJP ਹਾਈ ਕਮਾਂਡ ਜਿਹੜੀ ਹੈ ਜੀ ਉਹਦੇ ਦਬਾਅ ਦੇ ਥੱਲੇ। ਇੱਥੇ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜਾ ਮੈਂ ਇਹ ਜਿਹੜੀ ਪ੍ਰਧਾਨਗੀ ਆ ਛੱਡ ਰਿਹਾ ਮੈਂ, ਕਿਉਂਕਿ ਉਮਰ ਦੇ ਅਗਲੇ ਪੜਾਅ 'ਚ ਜਾ ਰਿਹਾ। ਹੁਣ ਇਹ ਪ੍ਰਧਾਨਗੀ ਜਿਹੜੀ ਹੈ ਜੀ ਇਹ ਕਿਸੇ ਯੂਥ ਆਗੂ ਨੂੰ, ਯੋਗ ਆਗੂ ਨੂੰ ਜਿਹੜੀ ਆ ਉਹ ਦੇਣੀ ਚਾਹੀਦੀ ਹੈ, ਭਾਵ ਕਿ ਉਹ ਯੋਗ ਨਹੀਂ ਸਨ, ਹੁਣ ਕਿਸੇ ਯੋਗ ਕੋਲੇ ਜਿਹੜੀ ਆ ਉਹ ਜਾਣੀ ਚਾਹੀਦੀ ਆ। ਦੂਜੀ ਗੱਲ ਉਹਨਾਂ ਨੇ ਇਹਦੇ ਵਿੱਚ ਇਹ ਆਖੀ ਕਿ ਮੈਂ ਇਹਦੇ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਣੂ ਕਰਵਾ ਚੁੱਕਿਆ। ਇੱਕ ਜਿਹੜੀ ਅਹਿਮ ਗੱਲ ਜਿਹੜੇ ਬਹੁਤੇ ਸਵਾਲਾਂ ਦਾ ਜਵਾਬ ਦਿੰਦੀ ਹੈ, ਉਹਨਾਂ ਨੇ ਇਹ ਕਹੀ ਕਿ ਅਕਾਲੀ ਦਲ ਦੇ ਵਿੱਚ ਚੜ੍ਹਾਈ ਉਹਦੀ ਹੁੰਦੀ ਹੈ ਜਿਹਦੇ ਉੱਤੇ ਸਰਪ੍ਰਸਤੀ ਜਾਂ ਜਿਹਦੇ ਉੱਤੇ ਹੱਥ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰਹਿੰਦਾ। ਜਦੋਂ ਉਹ ਹੱਥ ਪਿੱਛੇ ਖਿੱਚ ਲੈਂਦੇ ਨੇ ਤੇ ਫਿਰ ਉਸ ਬੰਦੇ ਦੀ ਚੜ੍ਹਾਈ ਨਹੀਂ ਰਹਿੰਦੀ। ਇਹ ਗੱਲ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜੀ ਹੈ ਜੀ ਜਲੰਧਰ ਦੇ ਵਿੱਚ ਆਖੀ ਆ, ਜਿਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੰਦਰੋਂ ਅੰਦਰੀ ਪਿਛਲੇ ਦਿਨਾਂ ਤੋਂ ਘੁੱਟ ਰਹੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਦਰਦ ਜਿਹੜਾ ਜੀ ਉਹ ਸਾਹਮਣੇ ਆ ਗਿਆ ਜੀ। ਬਿਲਕੁਲ। ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਸਵਾਲਾਂ ਦੇ ਜਵਾਬ ਆ ਇਹ ਦਰਦ ਨਾਲ ਦੇ ਕੇ ਆਇਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ ਟੀਚਰ ਡੇ ਦੇ ਉੱਤੇ, ਕਹਿੰਦੇ ਆ ਜੀ ਇੱਕ ਨਵਾਂ ਕਹਿ ਦਿੱਤਾ ਆ ਵੀ ਸਾਰੇ ਹੀ ਬੱਚਿਆਂ ਨੂੰ ਤੇ ਅਧਿਆਪਕਾਂ ਨੂੰ ਵੀ ਜਿਹੜੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦਾ ਭਾਸ਼ਣ ਸੁਣਨਾ ਲਾਜ਼ਮੀ ਹੀ ਆ। ਜੀ ਅਜਿਹਾ ਹੁਕਮ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਚਾੜਿਆ ਗਿਆ ਔਰ ਇਹ ਆਖਿਆ ਗਿਆ ਸੀ ਕਿ ਜਿਹੜਾ ਟੀਚਰਸ ਡੇ ਦੇ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਭਾਸ਼ਣ ਦੇਣਾ 3 ਵਜੇ ਤੋਂ ਲੈ ਕੇ 4:45 ਵਜੇ ਤੱਕ ਜੀ। ਤੋ ਇਹ ਜਿਹੜਾ ਜੀ ਇਹਦੇ ਵਾਸਤੇ ਇਹ ਕਿਹਾ ਗਿਆ ਜੀ ਕਿ ਸਾਰੇ ਸਕੂਲ ਮੁਖੀ, ਉਹ ਚਾਹੇ ਪ੍ਰਾਈਵੇਟ ਨੇ ਚਾਹੇ ਉਹ ਸਰਕਾਰੀ ਨੇ, ਉਹ ਜਿਹੜੀਆਂ ਇਹਦੇ ਵਿੱਚ ਕੋਈ ਔਕੜਾਂ ਆਉਂਦੀਆਂ ਨੇ ਉਹ ਦੂਰ ਕਰ ਲੈਣ, ਟੀਵੀ ਤੋਂ ਮਿੱਟੀ ਝਾੜ ਲੈਣ ਆਪਣੀ, ਜੇ ਕੋਈ ਠੀਕ ਕਰਾਉਣ ਵਾਲਾ ਤੇ ਉਹ ਠੀਕ ਕਰਵਾ ਲੈਣ। ਔਰ ਇਹ ਜਿਹੜਾ ਚਿੱਠੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ। ਇਹ ਆਖਿਆ ਗਿਆ ਕਿ 2.25 ਘੰਟੇ ਜਿਹੜਾ ਲਾਜ਼ਮੀ ਹੈ ਹਰ ਟੀਚਰ ਤੇ ਜਿਹੜਾ ਸਟੂਡੈਂਟ ਹੈ ਉਹਨੂੰ ਇਹ ਲੈਕਚਰ ਜਿਹੜਾ ਜੀ ਉਹ ਸੁਣਨਾ। ਔਰ ਇਹ ਵੀ ਪਤਾ ਲੱਗਾ ਕਿ ਹਰ ਸਕੂਲ ਦੇ ਮੁਖੀ ਵੱਲੋਂ ਇਹ ਹਾਜ਼ਰੀ ਸਿੱਖਿਆ ਵਿਭਾਗ ਪੰਜਾਬ ਨੂੰ ਭਾਸ਼ਣ ਖਤਮ ਹੋਣ ਮਗਰੋਂ ਭੇਜੀ ਜਾਊਗੀ ਜੀ। ਜਦ ਤੱਕ ਧਿਰਾਂ ਨੇ ਸਿੱਖਿਆ ਵਿਭਾਗ ਦੇ ਇਹਨਾਂ ਹੁਕਮਾਂ ਦਾ ਜਿਹੜਾ ਜੀ ਉਹ ਵਿਰੋਧ ਕੀਤਾ ਹੈ, ਇਹ ਤਾਂ ਮਾਨਸਿਕ ਤਸ਼ੱਦਦ ਹੈ ਨਾ ਜੀ ਕਿ ਸੁਣੋ, ਤੁਹਾਨੂੰ ਸੁਣਨਾ ਹੀ ਪੈਣਾ ਜੀ। ਧੱਕਾ ਹੈ ਜੀ। ਇਹ ਐਮਰਜੈਂਸੀ ਦੇ ਹਾਲਾਤ ਜਿਹੜੇ ਨੇ ਜੀ ਉੱਥੇ ਨੂੰ ਇਸ਼ਾਰਾ ਹੋ ਰਿਹਾ ਕਿ ਤੁਹਾਨੂੰ ਬੰਦੇ ਦਾ ਲੈਕਚਰ ਜਿਹੜਾ ਜੀ ਉਹ ਸੁਣਨਾ ਹੀ ਪੈਣਾ ਜੀ। ਬਿਲਕੁਲ। ਤੇ ਅੱਗੇ ਆਲਰੇਡੀ ਜੀ ਬੱਚਿਆਂ ਦੇ ਉੱਤੇ ਏਡਾ ਭਾਰ ਆ, ਐਜੂਕੇਸ਼ਨ ਸਿਸਟਮ ਬੁਰੇ ਹਾਲ ਆ, ਉਹਨਾਂ ਨੂੰ ਰੱਟੇ ਮਰਵਾਏ ਜਾਂਦੇ ਆ ਧੱਕੇ ਦੇ ਨਾਲ, ਤੇ ਹੁਣ ਜਿਹੜੇ ਲੈਕਚਰ ਆ ਉਹ ਵੀ ਸੁਣਾਉਣਗੇ ਧੱਕੇ ਦੇ ਨਾਲ। ਅਗਲੀ ਆਪਾਂ ਹੁਣ ਅਧਿਆਪਕਾਂ ਦੀ ਹੀ ਗੱਲ ਕਰ ਲੈਂਦੇ ਆ। ਜਿਹੜੇ ETT ਦੇ ਆਗੂ ਸੀਗੇ ਉਹਨਾਂ ਨੇ ਜਿਹੜੀ ਭੁੱਖ ਹੜਤਾਲ ਉਹਨਾਂ ਦੀ ਕਹਿੰਦੇ ਆ ਜੀ ਖੋਲ ਦਿੱਤੀ ਗਈ ਆ, ਉਹਨਾਂ ਦੀ ਗੱਲਬਾਤ ਮੰਨ ਲਈ ਗਈ ਆ। ਕਿੱਦਾਂ ਰਿਹਾ ਜੀ ਇਹ ਪੂਰਾ, ਕਿੱਦਾਂ ਗੱਲਬਾਤ ਬਣੀ? ਜੀ ਬਿਲਕੁਲ, ਇਹ ਇੱਕ ਚੰਗੀ ਖਬਰ ਹੈ ਜੀ ਕਿ ETT ਦੇ ਜਿਹੜੇ ਆਗੂ ਨੇ ਜਸਵਿੰਦਰ ਸਿੰਘ ਸਿੱਧੂ ਤੇ ਉੱਥੇ ਜਿਹੜੇ ਭੁੱਖ ਹੜਤਾਲ ਤੇ ਬੈਠੇ ਸਨ ਜੀ, ਉਹ
ਭੁੱਖ ਹੜਤਾਲ ਉਹਨਾਂ ਨੇ ਸਮਾਪਤ ਕਰ ਦਿੱਤੀ ਹੈ। ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਜਾ ਕੇ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਹੈ ਉਹ ਸਮਾਪਤ ਕਰਵਾਈ ਹੈ। 2 ਸਤੰਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੈ ਜੀ, ਉਸ ਤੋਂ ਬਾਅਦ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕੀਤਾ ਜਾਊਗਾ। ਮੇਰੀ ਗੱਲ ਜਸਵਿੰਦਰ ਸਿੰਘ ਸਿੱਧੂ ਹੋਰਾਂ ਦੇ ਨਾਲ ਲੇਟ ਨਾਈਟ ਹੋਈ ਸੀ, ਉਹਨਾਂ ਨੇ ਇਹਦੀ ਪੁਸ਼ਟੀ ਜਿਹੜੀ ਹੈ ਜੀ ਕੀਤੀ ਹੈ ਕਿ ਯੈਸ ਇਹ ਜਿਹੜੀ ਭੁੱਖ ਹੜਤਾਲ ਸੀ ਉਹਨਾਂ ਨੇ ਸਮਾਪਤ ਕਰ ਦਿੱਤੀ ਆ। ਉਹਨਾਂ ਦੀ ਸਿਹਤ ਕਾਫੀ ਖਰਾਬ ਜਿਹੜੀ ਹੈ ਜੀ ਹੋ ਗਈ ਹੈ, ਕਿਉਂਕਿ ਤਕਰੀਬਨ 37 ਦਿਨ ਦੀ ਜਿਹੜੀ ਭੁੱਖ ਹੜਤਾਲ ਹੈ ਉਹਨਾਂ ਨੇ ਕੀਤੀ ਹੈ। ਪਰ ਫਿਰ ਵੀ ਇਹਦੇ ਵਿੱਚੋਂ ਉਹ ਜਿਹੜੇ ETT ਅਧਿਆਪਕ ਨੇ ਜੀ ਉਹ ਜੇਤੂ ਹੋ ਕੇ ਨਿਕਲੇ ਨੇ। ਲੰਬੇ ਸਮੇਂ ਤੋਂ ਉਹਨਾਂ ਦੀਆਂ ਇਹ ਮੰਗਾਂ ਜਿਹੜੀਆਂ ਚੱਲ ਰਹੀਆਂ ਸਨ, ਪਰ ਪਹਿਲਾਂ ਗੌਰ ਨਹੀਂ ਕਿਸੇ ਨੇ ਵੀ ਇੰਨਾ ਕੀਤਾ। ਜਦੋਂ ਤੋਂ ਉਹਨਾਂ ਨੇ ਮਰਨ ਵਰਤ ਰੱਖਿਆ ਜੀ, ਭੁੱਖ ਹੜਤਾਲ ਨਹੀਂ ਮਰਨ ਵਰਤ ਰੱਖਿਆ, ਉਸ ਤੋਂ ਬਾਅਦ ਹੀ ਇਸ ਮਾਮਲੇ ਦੇ ਉੱਤੇ ਜਿਹੜੀ ਸਰਕਾਰ ਹੈ ਉਹਨੂੰ ਜਾਗ ਆਈ ਹੈ। ਸੋ ਇਹ ਚੰਗੀ ਖਬਰ ਹੈ ਜੀ ਕਿ ਉਹਨਾਂ ਦੀ ਮੰਗ ਜਿਹੜੀ ਆ ਉਹ ਮੰਨ ਲਈ ਗਈ ਹੈ, ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੇ ਦਾਦੂਵਾਲ ਹੁਣਾਂ ਦੇ ਜਿਹੜੇ ਕੇਸ ਦੀ, ਉਹਨਾਂ ਦੇ ਖਿਲਾਫ ਕਹਿੰਦੇ ਆ ਜੀ ਕੇਸ ਹੁਣ ਦਰਜ ਕਰ ਹੀ ਦਿੱਤਾ ਆ। ਕਿਹੜਾ ਕੇਸ ਪਾਇਆ ਜੀ ਉਹਨਾਂ ਦੇ ਉੱਤੇ? ਹੁਣ ਨੇ ਕੇਸ ਤਾਂ ਪਹਿਲਾਂ ਵੀ ਉਹਨਾਂ ਦੇ ਉੱਤੇ ਦਰਜ ਜਿਹੜੇ ਪੁਰਾਣੇ ਨੇ ਜੀ ਉਹ ਕੱਢੇ ਗਏ ਨੇ। ਹੁਣ ਨਵੇਂ ਇੱਕ ਕੇਸ ਜਿਹੜਾ ਜੀ ਹੋਰ ਪਾਤਾ ਗਿਆ। ਗੱਡੀ ਦੇ ਵਿੱਚ AK-47 ਦੇ ਕਾਰਤੂਸ ਬਰਾਮਦ ਹੋਣ ਦਾ ਕੇਸ ਪਾਇਆ ਗਿਆ। AK-47 ਬਰਾਮਦ ਨਹੀਂ ਹੋਈ ਜੀ, AK-47 ਦੇ ਕਾਰਤੂਸ ਬਰਾਮਦ ਹੋਏ ਨੇ ਜੀ। ਪੁਲਿਸ ਦੇ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਉਹਨਾਂ ਨੂੰ 1 ਦਿਨ ਦੇ ਹੋਰ ਰਿਮਾਂਡ ਦੇ ਉੱਤੇ ਲੈ ਕੇ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇੱਕ ਅਣਪਛਾਤੀ ਮਹਿੰਦਰਾ ਕਾਰ, ਉਹਦੇ ਵਿੱਚ AK-47 ਦੇ ਫੜੇ ਗਏ 10 ਕਾਰਤੂਸ ਜਿਹੜਾ ਜੀ ਇਹਦੇ ਸੰਬੰਧੀ ਨਵਾਂ ਜਿਹੜਾ ਜੀ ਉਹ ਕੇਸ ਦਰਜ ਕੀਤਾ। ਕਿਸੇ ਨਾ ਜੀ ਅਮਲੀ ਦਾ ਸਾਈਕਲ ਗੁਆਚ ਗਿਆ ਤੇ ਉਹ ਜੀ ਕਈ ਦਿਨ ਥਾਣੇ ਗੇੜੇ ਮਾਰਦਾ ਰਿਹਾ ਕਿ ਮੇਰਾ ਸਾਈਕਲ ਨਹੀਂ ਲੱਭਦਾ। ਇੱਕ ਦਿਨ ਉਹਨੇ ਦੇਖਿਆ ਕਿ ਮੁੰਸ਼ੀ ਦੇ ਜਿਹੜਾ ਦਫ਼ਤਰ ਸੀ ਨਾ ਉਹਦੇ ਬਾਹਰ ਉਹਦਾ ਸਾਈਕਲ ਖੜਾ ਸੀਗਾ ਜੀ। ਉਹਨੇ ਜਾ ਕੇ ਮੁੰਸ਼ੀ ਨੂੰ ਬੇਨਤੀ ਕੀਤੀ ਜੀ ਇਹ ਸਾਈਕਲ ਜਿਹੜਾ ਮੇਰਾ, ਮੈਂ ਇਹੀ ਤਾਂ ਲੱਭ ਰਿਹਾ ਇੰਨੇ ਦਿਨਾਂ ਤੋਂ। ਉਹ ਮੁੰਸ਼ੀ ਅੱਗੋਂ ਔਖਾ ਹੋ ਕੇ ਕਹਿੰਦਾ ਅੱਛਾ ਇਹ ਤੇਰਾ। ਇਹਦੇ ਜਿਹੜਾ ਕੈਰੀਅਰ ਸੀਗਾ ਉਹਦੇ ਤੋਂ ਤਾਂ 5 ਕਿਲੋ ਡੋਡੇ ਮਿਲੇ ਨੇ ਜੀ। ਅਮਲੀ ਕਹਿੰਦਾ ਜੀ ਮੇਰੇ ਸਾਈਕਲ ਨੂੰ ਤਾਂ ਕੈਰੀਅਰ ਹੀ ਹੈ ਨਹੀਂ ਜੀ। ਉਹ ਕਹਿੰਦਾ ਕਮਲਿਆ ਜੇ ਅਸੀਂ 5 ਕਿਲੋ ਡੋਡੇ ਪਾ ਸਕਦੇ ਹਾਂ ਤੇ ਕੈਰੀਅਰ ਨਹੀਂ ਪਾ ਸਕਦੇ। ਬਿਲਕੁਲ ਜੀ ਇਹੀ ਹਾਲ ਆ ਜੀ ਪੰਜਾਬ ਪੁਲਿਸ ਦੇ ਵੀ ਜਿਹਨੂੰ ਜਦੋਂ ਫਸਾਉਣਾ ਹੁੰਦਾ ਆਪਣੇ ਕੋਲੋਂ ਪਤਾ ਨਹੀਂ ਕੀ ਕਿਹੜੀਆਂ ਚੀਜ਼ਾਂ ਆ ਉਹ ਪਾ ਦਿੰਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਕ ਇਸ ਟਾਈਮ ਹੋਰ ਇੱਕ ਵਾਰੀ ਫੇਰ ਜਿਹੜੇ ਆ ਜੀ ਮੰਤਰੀ ਜਿਹੜੇ ਹੈਗੇ ਆ BJP ਦੇ, ਉਹਨਾਂ ਨੇ ਹਿੰਦੂ ਦੇਸ਼ ਹੋਣ ਦਾ ਜਿਹੜਾ ਨਾਰਾ ਜਿਹੜਾ ਜੀ ਲਾ ਦਿੱਤਾ ਆ। ਬਾਅਦ 'ਚ ਸਫਾਈ ਦੇ ਕੇ ਕਿਹਾ ਵੀ ਮੈਂ ਹਿੰਦੂ ਨਹੀਂ ਹਿੰਦੀ ਕਿਹਾ ਸੀਗਾ। ਇਹ ਜਿਹੜੀ ਇਸ ਟਾਈਮ ਗੱਲ ਚੱਲ ਰਹੀ ਆ ਨਜ਼ਮਾ ਹਪਤੁੱਲਾ ਆ ਉਹਨਾਂ ਦੀ, ਜੋ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਆ। ਇੱਕ ਤਾਂ ਉਹ ਘੱਟ ਗਿਣਤੀ ਵਾਲਿਆਂ ਦੇ ਮੰਤਰੀ ਆ ਤੇ ਦੂਜੇ ਪਾਸੇ ਸਿਰਫ ਹਿੰਦੂ ਕਹੀ ਜਾਂਦੇ ਆ ਜਾਂ ਇਕੱਲਾ ਹਿੰਦੀ ਵੀ ਕਹੀ ਜਾਂਦੇ ਆ। ਇਹ ਦੋਨੋਂ ਜਿਹੜੀਆਂ ਗੱਲਾਂ ਆ ਇਹ ਠੀਕ ਨਹੀਂ ਲੱਗ ਰਹੀਆਂ। ਤੁਹਾਡੀ ਕੀ ਟਿੱਪਣੀ ਹੈ ਇਸ ਦੇ ਉੱਤੇ? ਐਕਚੁਅਲੀ ਨਾ ਜੀ ਇਹ ਜਿਹੜਾ ਸੰਘ ਪਰਿਵਾਰ ਦਾ ਮੁਖੀ ਹੈ ਮੋਹਨ ਭਾਗਵਤ, ਉਹਦਾ ਜਿਹੜਾ ਬਿਆਨ ਸੀਗਾ ਇਹ ਉਹਦੀ ਚਾਪਲੂਸੀ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਆ ਰਿਹਾ। ਸਭ ਨੂੰ ਪਤਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦੇ ਮਾਈ ਬਾਪ ਤਾਂ ਸੰਘ ਪਰਿਵਾਰ ਹੀ ਹੈ ਨਾ ਜੀ। ਸੋ ਮੋਹਨ ਭਾਗਵਤ ਹੋਰੀ ਜਿਹੜੇ ਨੇ ਉਹਨਾਂ ਦੇ ਦਿੱਤੇ ਹੋਏ ਬਿਆਨ ਦੇ ਉੱਤੇ ਜਿਹੜੀ ਚਾਪਲੂਸੀ ਵਾਲੀ ਹੱਦ ਇਹ ਹੈ ਕਿ ਪਹਿਲਾਂ ਤਾਂ ਗੋਆ ਦੇ ਜਿਹੜੇ ਮੰਤਰੀ ਸੀਗੇ, ਇੱਕ ਨੇ ਤਾਂ ਕਿਹਾ ਕਿ ਜਿਹੜਾ ਹੁਣ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਪੈਰ ਵਧਾਉਣੇ ਚਾਹੀਦੇ ਨੇ ਨਰਿੰਦਰ ਮੋਦੀ ਹੋਰਾਂ ਨੂੰ। ਦੂਜੇ ਨੇ ਕਿਹਾ ਨਹੀਂ ਕੋਈ ਪੈਰ ਵਧਾਉਣ ਦੀ ਲੋੜ ਨਹੀਂ ਆ, ਇਹ ਤਾਂ ਹਿੰਦੂ ਰਾਸ਼ਟਰ ਹੈਗਾ। ਸ਼ਿਵ ਸੈਨਾ ਵਾਲੇ ਉਦੋਂ ਗਾਹ ਨਿਕਲੇ, ਉਹਨਾਂ ਨੇ ਇਹ ਗੱਲ ਕਹੀ ਕਿ ਪਹਿਲਾਂ ਕੋਈ ਮਾੜੀ ਮੋਟੀ ਕਸਰ ਸੀ, ਜਿੱਦਣ BJP ਦੀ ਸਰਕਾਰ ਜਿਹੜੀ ਆ ਉਹ ਆਪਣੇ ਤੌਰ ਦੇ ਉੱਤੇ ਸੈਂਟਰ ਦੇ ਵਿੱਚ ਬਣ ਗਈ, ਉਦੋਂ ਬਾਅਦ ਤਾਂ ਹਿੰਦੂ ਰਾਸ਼ਟਰ ਆਪੇ ਬਣ ਗਿਆ। ਨਜ਼ਮਾ ਹਪਤੁੱਲਾ ਜਿਹੜੀ ਕਿ ਆਮ ਤੌਰ ਤੇ ਪਹਿਲਾਂ ਕਾਂਗਰਸ ਦੇ ਵਿੱਚ ਕਿਉਂਕਿ ਉਹ ਰਹੀ ਹੈ ਜੀ, ਔਰ ਉਹ ਧਰਮ ਨਿਰਪੱਖ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੁੰਦੀ ਸੀ। ਕਾਂਗਰਸ ਨਾਲ ਨਾਰਾਜ਼ਗੀ ਹੋ ਗਈ, ਭਾਰਤੀ ਜਨਤਾ ਪਾਰਟੀ ਚਲੇਗੀ। ਉਧਰੋਂ ਹੁਣ ਉਹਨੂੰ ਜੀ ਕਿਉਂਕਿ ਫੇਸ ਚਾਹੀਦੇ ਹੁੰਦੇ ਨੇ ਕੁਝ ਹਰ ਇੱਕ ਘੱਟ ਗਿਣਤੀਆਂ ਦੇ, ਤੋਂ ਨਜ਼ਮਾ ਹਪਤੁੱਲਾ ਹੋਰੀ ਉਹ ਘੱਟ ਗਿਣਤੀ ਜਿਹੜਾ ਫੇਸ ਸੀਗਾ ਉਸ ਮਾਮਲੇ ਦੇ ਵਿੱਚ ਲਿਆ ਕੇ ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਉਹਨਾਂ ਨੂੰ ਸੌਂਪ ਦਿੱਤਾ ਗਿਆ। ਤਾਂ ਇਹ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਆ ਕਿ ਇੱਥੇ ਰਹਿਣ ਵਾਲੇ ਸਾਰੇ ਜਿਹੜੇ ਉਹ ਹਿੰਦੂ ਨੇ, ਜਦੋਂ ਰੌਲਾ ਪੈ ਗਿਆ ਤੇ ਹੁਣ ਉਹ ਇਹਦਾ ਸਪਸ਼ਟੀਕਰਨ ਦਿੰਦੇ ਫਿਰਦੇ ਨੇ ਕਿ ਨਹੀਂ ਮੈਂ ਹਿੰਦੂ ਨਹੀਂ ਕਿਹਾ, ਮੈਂ ਹਿੰਦੀ ਕਿਹਾ ਸੀਗਾ। ਪਰ ਇਹ ਮਾਮਲਾ ਜਿਹੜਾ ਜੀ ਅਜੇ ਵੀ ਤੂਲ ਫੜਦਾ ਜਾ ਰਿਹਾ ਜੀ। ਪਰ ਇਹ ਨਾ ਜੀ ਕਿ ਮਰੇ ਮੁੱਕਰੇ ਦਾ ਕੀ ਹੁੰਦਾ ਜਦੋਂ ਮੁੱਕਰ ਹੀ ਗਏ ਕਿ ਮੈਂ ਨਹੀਂ ਕਿਹਾ ਜੀ। ਪਹਿਲਾਂ ਜਿਹੜਾ ਬੋਲਣ ਤੋਂ ਇਹ ਸੋਚਦੇ ਘੱਟ ਨੇ ਜੀ, ਬਾਅਦ ਦੇ ਵਿੱਚ ਸੋਚਦੇ ਨੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਬਿਕਰਮ ਸਿੰਘ ਜਿਨ੍ਹਾਂ ਨੇ ਜੁੱਤੀ ਮਾਰੀ ਸੀ ਜੀ, ਉਹਨਾਂ ਦੇ ਜਿਹੜੇ ਆ ਕੇਸ ਦੇ ਬਾਰੇ, ਉਹਨਾਂ ਦੇ ਬਾਰੇ ਦੱਸੋ ਵੀ ਇੱਕ ਜਿਹੜੀ ਕੈਂਡਲ ਲਾਈਟ ਵਿਜਲ ਦੀ ਗੱਲ ਕਰ ਰਹੇ ਸੀ ਧਨੌਲਾ ਪਿੰਡ ਦੇ ਵਿੱਚ, ਕਿੱਦਾਂ ਲੋਕਾਂ ਦੇ ਵਿੱਚ ਕੀ ਕਹਿ ਰਹੇ ਨੇ ਵੀ ਕਿੰਨੇ ਕੁ ਜਾਣੇ ਪਹੁੰਚਣ ਦੀ ਉਮੀਦ ਆ?
ਇਹ ਤਾਂ ਸ਼ਾਮ ਨੂੰ, ਅੱਜ ਸ਼ਾਮੀ ਹੈ ਜੀ 7 ਵਜੇ, ਉਦੋਂ ਪਤਾ ਲੱਗੂਗਾ। ਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ, ਔਰ ਇਹ ਪਤਾ ਲੱਗਿਆ ਜੀ ਕਿ ਸ਼ਾਂਤਮਈ ਤਰੀਕੇ ਦੇ ਨਾਲ ਉਹ ਰੋਸ ਜਿਹੜਾ ਜੀ ਜ਼ਾਹਰ ਕਰਨਗੇ। ਔਰ ਧਨੌਲੇ ਵਾਲੇ ਜਿਹੜੇ ਨੇ, ਸਿਰਫ ਉਹ ਨਹੀਂ ਬਲਕਿ ਪੰਜਾਬ ਦੇ ਵਿੱਚੋਂ ਵੀ ਕਾਫੀ ਜਗ੍ਹਾ ਤੋਂ ਲੋਕ ਉੱਥੇ ਪਹੁੰਚਣ ਦੀ ਉਮੀਦ ਹੈ। ਵਿਕਰਮ ਤੇ ਉਹਦੇ ਸਾਥੀਆਂ ਵਾਲਾ ਜਿਹੜਾ ਮਾਮਲਾ ਜੀ, ਅਜੇ ਕਿਸੇ ਤੰਗ ਪੱਤਰ ਨਹੀਂ ਲੱਗਿਆ। ਉਹਨਾਂ ਦੀ ਜਿਹੜੀ ਪੇਸ਼ੀ ਹੈ ਉਹ 1 ਸਤੰਬਰ ਨੂੰ ਹੈ, ਤੇ ਉਸ ਦਿਨ ਜਿਹੜੀ ਹੈ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਲਾਈ ਜਾਊਗੀ ਸੈਸ਼ਨ ਦੇ ਵਿੱਚ, ਕਿਉਂਕਿ ਖੰਨੇ ਤੋਂ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਸੀਗੀ। ਹੁਣ ਸੈਸ਼ਨ ਦੇ ਉੱਤੇ ਜਿਹੜੀ ਹੈ ਜੀ ਉਹ ਉਮੀਦ ਹੈ। ਇਹ ਵੀ ਪਤਾ ਲੱਗਾ ਜੀ ਕਿ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਹੈ, ਉਹਦੇ ਕੋਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਈਮੇਲ ਜਿਹੜੀਆਂ ਨੇ ਜੀ ਉਹ ਲੋਕਾਂ ਦੀਆਂ ਗਈਆਂ ਨੇ ਜੀ ਜੀ, ਜਿਨ੍ਹਾਂ ਨੇ ਕਿ ਇਸ ਮਾਮਲੇ ਦੇ ਉੱਤੇ ਦਖਲ ਦੇਣ ਦੀ ਗੱਲ ਕਹੀ ਆ। ਪਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਜੀ ਉਹ ਇਹਨਾਂ ਸਾਰੀਆਂ ਜਿਹੜੀਆਂ ਈਮੇਲਸ ਤੇ 3 ਦਰਜਨ ਦੇ ਕਰੀਬ ਪਟੀਸ਼ਨਾਂ ਨੇ ਜਿਹੜੀਆਂ, ਉਹਨਾਂ ਨੂੰ ਏਦਾਂ ਆਪਣੇ ਥੱਲੇ ਦੱਬ ਕੇ ਬੈਠਾ ਜੀ, ਜਿੱਦਾਂ ਉਹ ਕੁੱਕੜੀ ਨੇ ਕੁੜਕ ਮੱਲੀ ਹੁੰਦੀ ਹੈ ਜੀ, ਆਂਡੇ ਜਿਹੜੇ ਨੇ ਨਾ ਉਹ ਥੱਲੇ ਦੱਬ ਕੇ ਬਹਿ ਜਾਂਦੀ ਖੰਭ ਖਿਲਾਰ ਕੇ, ਉਹ ਦਿਖਾਉਂਦੀ ਨਹੀਂ ਕਿਸੇ ਨੂੰ, ਇਹ ਦਿਖਾ ਨਹੀਂ ਰਿਹਾ। ਕਿਉਂਕਿ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਸਰਕਾਰ ਦੇ ਅੰਡਰ ਹੈ ਜੀ। ਇਹ ਪਤਾ ਲੱਗਾ ਕਿ ਅੰਡਰ ਪ੍ਰੈਸ਼ਰ ਜ਼ਰੂਰ ਹੈ ਇਸ ਵੇਲੇ, ਜਿੰਨੀਆਂ ਈਮੇਲਸ ਉਹਨਾਂ ਦੇ ਕੋਲੇ ਲੋਕਾਂ ਦੀਆਂ ਗਈਆਂ ਨੇ ਇਸ ਮਾਮਲੇ ਦੇ ਉੱਤੇ, ਕਿ ਉਹ ਤੁਰੰਤ ਇਸ ਤੇ ਦਖਲ ਦੇਵੇ। ਅਜੇ ਉਹ ਦਖਲ ਦੇ ਨਹੀਂ ਰਿਹਾ, ਪਰ ਪ੍ਰੈਸ਼ਰ ਪੈ ਰਿਹਾ, ਇਸ ਕਰਕੇ ਉਹਨੂੰ ਦਖਲ ਦੇਣਾ ਪੈਣਾ ਜੀ ਜੀ ਜੀ। ਤਾਂ ਸਰੋਤਿਓ, ਇਹ ਸੀਗੀਆਂ ਜੀ ਅੱਜ ਦੀਆਂ ਕੁਛ ਜਿਹੜੀ ਜੀ ਗੱਲਬਾਤ, ਖਬਰਾਂ, ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਆਪਾਂ ਕੋਸ਼ਿਸ਼ ਕੀਤੀ ਆ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਉਹ ਵੀ ਦਿਨ ਸੀ ਬੈਂਸ ਲੁਧਿਆਣੀਏ ਨੇ ਇੱਕ ਅਫਸਰ ਨੂੰ ਚਾੜੀ ਸੀ ਕੁੱਟਮੀਆਂ ਜੀ। ਉਹ ਵੀ ਦਿਨ ਸੀ ਬੈਂਸ ਲੁਧਿਆਣੀਏ ਨੇ ਇੱਕ ਅਫਸਰ ਨੂੰ ਚਾੜੀ ਸੀ ਕੁੱਟਮੀਆਂ, ਚੇਲੇ ਚਾਂਟੇ ਕੁਝ ਨਾਲ ਸਨ ਆਏ ਜਿਹੜੇ ਸਾਰੇ ਕੁੱਟਣ ਲਈ ਪਏ ਸਨ ਟੁੱਟਮੀਆਂ ਜੀ। ਖੜਾ ਰਿਹਾ ਪ੍ਰਸ਼ਾਸਨ ਸੀ ਬੁੱਤ ਬਣਿਆ, ਕੁੱਟ ਅਫਸਰ ਨੂੰ ਗਏ ਸੀ ਸੁੱਟਮੀਆਂ, ਮਗਰ ਬੈਂਸ ਦੇ ਆਏ ਸਨ ਰਾਜ ਕਰਤੇ, ਪੀੜਤ ਲਿਆ ਸੀ ਸਾਹ ਨੂੰ ਘੁੱਟਮੀਆਂ ਜੀ। ਉਹ ਵੀ ਸ਼ਹਿਰ ਤੇ ਬੈਂਸ ਵੀ ਫਿਰਨ ਇੱਥੇ, ਅਫਸਰ ਆ ਗਿਆ ਪਰਤ ਕੇ ਫੇਰ ਮੀਆਂ। ਉਹੀ ਸ਼ਹਿਰ ਤੇ ਬੈਂਸ ਵੀ ਫਿਰਨ ਇੱਥੇ, ਅਫਸਰ ਆ ਗਿਆ ਪਰਤ ਕੇ ਫੇਰ ਮੀਆਂ। ਬਦਲੀ ਪਈ ਇਸ ਸ਼ਹਿਰ ਦੀ ਰਾਜਨੀਤੀ, ਹੁਣ ਉਹ ਲੱਗਾ ਨਹੀਂ ਪੈਣ ਹਨੇਰ ਮੀਆਂ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਖਬਰਾਂ ਦੇ ਉੱਤੇ ਜਿਹੜੇ ਜੀ ਵਿਚਾਰ ਜਿਹੜੇ ਸਾਂਝੇ ਕੀਤੇ, ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਆ। ਕੱਲ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਤਾਂ ਸਰੋਤਿਓ, ਸੁਣ ਰਹੇ ਸੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ, ਪੰਜਾਬੀ ਰੇਡੀਓ USA ਦੇ ਉੱਤੇ। ਹੁਣ ਆਪ ਸਭ ਤੋਂ ਮੈਂ ਇਜਾਜ਼ਤ ਲੈਣਾ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।